असलकुम गुड मॉर्निंग सोहणियो गुड मॉर्निंग लो भी सोहणियो देख लवो एक सोहना सोहना धुप भरिया दिन ठंडक बरकरार है लेकिन अल्लाह का शुक्र है अल्हम्दुलिल्लाह कि इस हफ्ते अल्लाह पाक ने खूब सानू धुप तो नवाजिया। दो लफ्ज़ों में हमने लिख दी अपनी प्रेम कहानी, तू मेरे दिल का राजा बन जा मैं तेरे दिल की रानी। ਤੇ ਦੋ ਲਫ਼ਜ਼ਾਂ 'ਚ ਦਿਲ ਦੀ ਕਹਾਣੀ ਨਹੀਂ, ਦੋ ਅੰਡਿਆਂ ਦੇ ਨਾਲ ਦਿਲ ਦੀ ਕਹਾਣੀ ਬਿਆਨ ਕੀਤੀ ਜਾਂਦੀ ਹੈ। ਲੋ ਬਈ 4 ਦਿਨ ਹਸੀਨਾ ਆਲਮ ਅੰਡੇ ਬੋਇਲ ਹੋ ਰਹੇ ਨੇ, ਦੋ ਤੇਰੇ ਦੋ ਮੇਰੇ ਦੋ ਤੇਰੇ ਮੇਰੇ, ਦੋ ਖਮਾਸ਼ ਦੇ ਔਰ ਦੋ ਮੇਰੇ, ਤੇ ਨਾਲ ਅਸੀਂ ਬਣਾਵਾਂਗੇ ਚਾਹ ਦਾ ਕੱਪ ਔਰ ਨਾਲ ਅਸੀਂ ਇੱਥੇ ਖਾਵਾਂਗੇ ਜੀ ਇਹ ਜਿਹੜੇ ਕੀ ਇਹਨੂੰ ਕਹਿੰਦੇ ਨੇ ਕੇਕ ਰਸ ਖਾਵਾਂਗੇ ਤੇ ਨਾਸ਼ਤਾ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਅੱਛੇ ਬੱਚੇ ਬਣ ਕੇ ਨਾ ਕੰਮ ਤੇ ਤਰਫ ਜੁੱਤ ਜਾਵਾਂਗੇ। ਅੱਛੇ ਬੱਚੇ ਜਿਹੜੇ ਨੇ ਥੋੜਾ ਜਿਹਾ ਤਿਆਰੀ ਕਰਨ ਲੱਗੇ ਨੇ ਕਿ ਕੁਛ ਅਸੀਂ ਥੋੜੀ ਬਹੁਤ ਗਾਰਡਨਿੰਗ ਕਰਨੀ ਹੈ, ਬਾਹਰ ਜਾਣਾ, ਧੁੱਪ ਬੜੀ ਅੱਛੀ ਹੈ ਤੇ ਮੈਂ ਸੋਚਿਆ ਕਿ ਥੋੜਾ ਜਿਹਾ ਕਰ ਲਵਾਂਗੇ। ਉਸ ਤੋਂ ਪਹਿਲੇ ਅਸੀਂ ਜਿਹੜਾ ਨਾ ਅਸੀਂ ਕੁਝ ਆਪਣੇ ਖਾਣ ਪਕਾਣ ਦਾ ਇੰਤਜ਼ਾਮ ਕਰਕੇ ਜਾਵਾਂਗੇ ਕਿ ਜਦੋਂ ਅਸੀਂ ਅੰਦਰ ਆਣਾ ਹੋਵੇ ਕੰਮ ਕਰਕੇ ਉਦੋਂ ਸਾਨੂੰ ਭੁੱਖ ਵੀ ਤੇ ਲੱਗੀ ਹੋਣੀ ਹੈ ਨਾ, ਤੇ ਅਸੀਂ ਫਿਰ ਉਹਦਾ ਇੰਤਜ਼ਾਮ ਕਰਾਂਗੇ। ਤੇ ਆਲੂ ਮੇਰੇ ਕੋਲ ਥੋੜੇ ਜਿਹੇ ਪਏ ਸਨ, ਆਧਾ ਕਿਲੋ ਹੋਣੇ ਨੇ ਮੇਰਾ ਖਿਆਲ ਹੈ, ਤੇ ਮੈਂ ਸੋਚਿਆ ਚਲੋ ਆਲੂ ਨੂੰ ਬਣਾ ਲੈਂਦੇ ਹਾਂ। ਥੋੜਾ ਜਿਹਾ ਦਮ ਵਿੱਚ ਆਲੂ ਜਿਹੜੇ ਬਣਦੇ ਨੇ ਮੈਨੂੰ ਅੱਛੀ ਤਰ੍ਹਾਂ ਧੋ ਲਿਆ ਸੀ ਇਹਦੇ ਵਿੱਚ ਤਾਂ ਕਿ ਕੋਈ ਮਿੱਟੀ ਵਿੱਟੀ ਹੈ ਜਿਹੜੀ ਉਤਰ ਜਾਵੇ। ਅਸੀਂ ਇਹਨੂੰ ਛਿਲਕਿਆਂ ਦੇ ਸਮੇਤ ਹੀ ਬਣਾਵਾਂਗੇ। ਇਸ ਤੋਂ ਅਸੀਂ ਇਹਨੂੰ ਜਿਹੜਾ ਨਾ 4 ਟੁਕੜੇ ਕਰ ਲਾਂਗੇ, ਮੈਂ ਛਿਲਕੇ ਸਮੇਤ ਜਿਹੜੇ ਥੋੜੇ ਬੜੇ ਨੇ ਉਹਦੇ ਅਸੀਂ 4 ਟੁਕੜੇ ਕਰ ਲਾਂਗੇ, ਜਿਹੜੇ 2 ਨੇ ਉਹਨੂੰ ਅਸੀਂ ਛੋਟਾ ਵੀ ਉਹਦੇ 2 ਟੁਕੜੇ ਕਰ ਲਵਾਂਗੇ। ਇਸ ਤਰ੍ਹਾਂ ਅਸੀਂ ਹਲਕਾ ਜਿਹਾ ਮਿਰਚ ਪਾ ਕੇ ਉਹਨੂੰ ਦਮ 'ਤੇ ਰੱਖ ਦੇਵਾਂਗੇ। ਫਿਰ ਜਦੋਂ ਅਸੀਂ ਕੰਮ ਸ਼ਮ ਕਰਕੇ ਅੰਦਰ ਆਵਾਂਗੇ ਸਾਨੂੰ ਭੁੱਖ ਲੱਗੀ ਹੋਏਗੀ ਸਾਨੂੰ ਭੁੱਖ ਲੱਗੀ ਹੋਏਗੀ, ਬਸ ਭੁੱਖ ਦਾ ਇਲਾਜ ਜੋ ਹੈ ਨਾ ਉਹ हमने ਪਹਿਲੇ ਕਰਕੇ ਜਾ ਰਹੇ। ਫਿਰ ਅਸੀਂ ਜੋ ਜਾਣਾ ਹੋਵੇ ਤਿੰਨ ਪੀਸ ਵੀ ਕਰ ਸਕਦੇ ਹੋ ਤੁਸੀਂ। ਇਸ ਤਰ੍ਹਾਂ ਜੀ ਅਸੀਂ ਥੋੜ੍ਹਾ ਜਿਹਾ ਨਮਕ ਪਾਵਾਂਗੇ, ਥੋੜ੍ਹੀ ਜਿਹੀ ਕੁੱਟੀ ਮਿਰਚ ਪਾਵਾਂਗੇ ਔਰ ਇਹਨੂੰ ਹਲਕੀ ਅੱਗ 'ਤੇ ਰੱਖ ਦੇਵਾਂਗੇ ਦਮ ਵਿੱਚ, ਤਾਂ ਕਿ ਬੜੇ ਅੱਛੇ ਖਾਣ 'ਚ ਲੱਗਦੇ ਨੇ। ਫਿਰ ਉਹਦੇ ਵਿੱਚ ਤਲੇ ਹੋਏ ਵੀ ਨਹੀਂ ਹੁੰਦੇ, ਜਿਹੜੇ ਅਸੀਂ ਫਰਾਈਜ਼ ਖਾਂਦੇ ਹਾਂ ਜਿਹੜੇ ਫਰਾਈ ਕੀਤੇ ਹੋਏ ਉਹਨਾਂ ਦਾ ਆਪਣਾ ਟੇਸਟ ਹੁੰਦਾ ਵੇ, ਲੇਕਿਨ ਇਸ ਤਰ੍ਹਾਂ ਜਿਹੜਾ ਨਾ ਬਹੁਤ ਜ਼ਿਆਦਾ ਆਇਲ ਇਹਦੇ ਅੰਦਰ ਨਹੀਂ ਜਾਂਦਾ ਔਰ ਬਹੁਤ ਮਜ਼ੇ ਤੇ ਲੱਗਦੇ, ਟੇਸਟੀ ਵੀ ਲੱਗਦੇ ਸਨ। ਦੇਸੀ ਟੱਚ ਜਿਹਦੇ ਨਜ਼ਦੀਕ ਤਰੀਨ ਚੀਜ਼ ਬਣ ਜਾਂਦੀ ਹੈ ਕਿ ਦੇਸੀ ਲੋਕ ਦੇਸੀ ਟੱਚ ਨੂੰ ਜ਼ਿਆਦਾ ਪਸੰਦ ਕਰਦੇ ਨੇ। ਤੇ ਅਸੀਂ ਇਹਦੀ ਕਟਿੰਗ जी कर ਲਈਏ। देखते ही देखते आलू की जो ना छुरियाँ चल गई हैं आलू के ऊपर, ਹੁਣ ਅਸੀਂ ਇਹਨੂੰ ਚੜ੍ਹਾਉਂਦੇ ਹਾਂ ਤੇ ਮੈਂ ਤੁਹਾਨੂੰ ਦਿਖਾ ਦੇਵਾਂਗੀ ਜਦੋਂ ਚੜ੍ਹਾਵਾਂਗੀ। ਔਰ ਇਸ ਤੋਂ ਬਾਅਦ ਅਸੀਂ ਕਰਨਾ, ਹਾਂ ਅਸੀਂ ਚਨੇ ਵੈਸੇ ਮੈਂ ਕੱਲ ਖਮਾਸ਼ ਵਾਸਤੇ ਜਿਹੜੇ ਬਣਾਏ ਸਨ ਥੋੜ੍ਹੇ ਜਿਹੇ ਪਏ ਨੇ, ਮਿਕਸ ਕੀਤੇ ਹੋਏ ਨਾ ਥੋੜ੍ਹੇ ਜਿਹੇ ਪਏ ਨੇ, ਤੇ ਅਸੀਂ ਕੀ ਕਰਦੇ ਨੇ ਮਜ਼ੀਦ ਚਨੇ ਭਿਓ ਦਾਂਗੇ ਥੋੜ੍ਹੇ ਜਿਹੇ, क्योंकि फिर हो सकता है कि रात को भुख लगी और खाना चाहे तो या फिर कल असी उबाल लवेंगे देख लवेंगे। लेकिन मैं भ्यो देंदी हाँ। चने बड़े साफ ने, ज़्यादा चुगन की जरूरत नहीं पैंदी। पहले जमाने इस तरह होंदा सी नायाब जमानिया कि दालां भी चुगड़ियाँ पैंदियां सन, रोड़ होंदे सन, ये पत्थर होंदे सन। लेकिन अजकल ज़्यादातर बड़ा अच्छा हो गया कि साफ सुथरियाँ दालां और चीज़ां मिलदियां ने, पर फिर भी एक नज़र मार लेनी चाहिए कि जो तुहानूं ऐसी चीज़ नज़र आवे ਤੇ ਉਹਨੂੰ ਫਿਰ ਕੱਢ ਦੇਵੋ। ਉਸ ਤੋਂ ਬਾਅਦ ਅਸੀਂ ਕੀ ਕਰਨਾ, ਉਸ ਤੋਂ ਬਾਅਦ ਅਸੀਂ ਇਹ ਕਰਨਾ ਹੈ ਕਿ ਜੀ ਅਸੀਂ ਗਏ ਸਾਂ ਲੈ ਕੇ ਐਸੇ ਕਿਸ਼ਮਿਸ਼ ਔਰ ਬਦਾਮ ਅਸੀਂ ਫਿਲ ਕਰਕੇ ਰੱਖਣਾ ਵੇ। ਪਰ ਇਹ ਵੀ ਕਿ ਕਿਸ਼ਮਿਸ਼ ਔਰ ਬਦਾਮ ਤਾਂ ਅਸੀਂ ਪਾ ਦੇਵਾਂਗੇ ਇਹਦੇ ਵਿੱਚ, ਲੇਕਿਨ ਸਾਨੂੰ ਕਾਜੂ ਨਹੀਂ ਮਿਲੇ ਅੱਛੇ, ਕਾਜੂ ਅੱਛੇ ਨਹੀਂ ਸਨ, ਬਿਲਕੁਲ ਛੋਟੇ ਛੋਟੇ ਕਿਸਮ ਦੇ ਸਭ ਪਏ ਸਨ ਜਿਵੇਂ ਖਤਮ ਹੋਏ ਸਨ ਉਹਨਾਂ ਕੋਲ। ਤੇ ਮੈਂ ਫਿਰ ਕਾਜੂ ਨਹੀਂ ਲਏ, ਮੈਂ ਕਿਹਾ ਚਲੋ ਛੱਡੋ ਫਿਰ ਕਿਸੇ ਲੈ ਲਾਂਗੇ। ਤੇ ਕਿਸ਼ਮਿਸ਼ ਮੈਨੂੰ ਬੜੀ ਪਸੰਦ ਹੈ ਔਰ ਗ੍ਰੀਨ ਵਾਲੀ ਮੈਨੂੰ ਜ਼ਿਆਦਾ ਅੱਛੀ ਲੱਗਦੀ। ਇਹਦਾ ਜਿਹੜਾ ਜ਼ਾਇਕਾ ਹੁੰਦਾ ਨਾ ਗ੍ਰੀਨ ਕਿਸ਼ਮਿਸ਼ ਦਾ, ਓਏ ਹੋਏ ਹੋਏ ਜ਼ਬਰਦਸਤ ਹੁੰਦਾ, ਇਹ ਮੈਨੂੰ ਬੜੀ ਪਸੰਦ ਹੈ। ਤੇ ਚਲੋ ਜੀ ਅਸੀਂ ਇਹਨੂੰ ਫਿਲ ਕਰ ਦਿੱਤਾ ਵੀ, 2-4 ਦਾਣੇ ਜਿਹੜੇ ਨੀਚੇ ਗਿਰ ਗਏ ਨਾ ਅਸੀਂ ਖਾ ਲੈਂਦੇ ਹਾਂ। ਔਰ ਇਹਦੇ ਵਿੱਚ ਅਸੀਂ ਪਾ ਦੇਵਾਂਗੇ, ਇੱਕ ਵਿੱਚ ਅਸੀਂ ਪਾ ਦਾਂਗੇ ਬਦਾਮ। नहीं होगा
बादाम बड़ा मीठा, बड़ा अच्छी किस्म है। ਹੁਣ ਜਿਹੜੇ ਦਿਨ ਜਿਹੜੇ ਖੁੱਲ੍ਹਦੇ ਆ ਰਹੇ ਨੇ ਨਾ, ਇੰਨਾ ਅੱਛਾ ਲੱਗ ਰਿਹਾ, ਯਕੀਨ ਮੰਨੋ, ਇੱਕ ਜਿਸਮ 'ਚ ਤਾਜ਼ਗੀ ਦਾ ਅਹਿਸਾਸ ਹੁੰਦਾ ਵੇ ਕਿ ਬੜਾ ਜਿਵੇਂ ਕੋਈ ਹਲਕੇ ਫੁਲਕੇ ਅਸੀਂ ਹੋ ਗਏ ਆ। ਇੱਕ ਬਹੁਤ ਸਾਰੇ ਜਿਹੜੇ ਕੰਬਲ ਔਰ ਜਿਹੜੇ ਸੁੱਤੇ ਲੋਦਣੀਆਂ ਚੀਜ਼ਾਂ, ਉਹਨਾਂ ਤੋਂ ਸਾਡੀ ਜਾਨ ਛੁੱਟਦੀ ਹੈ ਨਾ। ਅੱਛਾ ਇਹ ਪਿਆ ਅਤੇ ਅਸੀਂ ਫਿਰ ਜਿਹੜਾ ਬੜੇ ਖੁਸ਼ ਹੋ ਜਾਂਦੇ ਅਤੇ ਉਹ ਕਹਿੰਦੇ ਦੁਨੀਆ ਵਾਲੋ ਤੇ ਯੂਕੇ ਵਾਲੋ, ਤੇ ਤੁਸੀਂ ਖੁਸ਼ ਹੋ ਜਾਂਦੇ ਹੋ ਥੋੜ੍ਹੀ ਜਿਹੀ ਜਦੋਂ ਧੁੱਪ ਆਉਂਦੀ ਹੈ ਨਾ, ਤੁਸੀਂ ਖੁਸ਼ ਹੋ ਜਾਂਦੇ ਹੋ। ਚਲੋ ਜੀ, ਇਹ ਵੀ ਹੋ ਗਿਆ। ਹੁਣ ਅਸੀਂ ਇਹਨੂੰ ਵੀ ਫਿਲ ਕਰ ਲਈਏ, ਫਿਰ ਅਸੀਂ ਆਪਣੇ ਆਲੂ ਸ਼ਾਲੂ ਚੜਾਉਂਦੇ ਹਾਂ, ਬਾਕੀ ਸਾਰਾ ਅਸੀਂ ਕਾਊਂਟਰ ਸਾਫ਼ ਕਰਨੇ ਹਾਂ। ਚਲੋ ਜੀ, ਇਹ ਵੀ ਹੋ ਗਿਆ। ਛੋਟੇ ਛੋਟੇ ਕੰਮ ਜਿਹੜੇ ਨੇ ਅਸੀਂ ਨਾਲੋਂ ਨਾਲ ਨਿਪਟਾ ਲੈਂਦੇ ਹਾਂ, ਨਾਲ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਔਰ ਨਾਲ ਅਸੀਂ ਜਿਹੜਾ ਆਪਣੇ ਕੰਮ ਕਾਜ ਨਿਪਟਾਉਂਦੇ ਹਾਂ। ਚਲੋ ਜੀ, ਇਹ ਹੋ ਗਿਆ। ਹੁਣ ਅਸੀਂ ਇਹ ਕਾਊਂਟਰ ਸਾਫ਼ ਕਰਨੇ ਆ ਅਤੇ ਆਪਣੇ ਆਲੂ ਚੜਾਉਂਦੇ ਹਾਂ। ਆਲੂ ਅਸੀਂ ਹੁਣ ਚੜ੍ਹਾਉਣ ਲੱਗਿਆ। ਆਲੂ ਅਸੀਂ ਕੱਟ ਲਏ ਔਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਕੁੱਟੀ ਹੋਈ ਮਿਰਚ। अगर तुसी तेज़ खाते हो तो 2 चम्मच पा दवो, तो ज़्यादा चटपटा खाना में घट खाना में वो तुसी नमक मिर्च अपने हिसाब नाल ही पाओगे। और ये पा देवांगे असी नमक और उस बाद थोड़ा जहा ऑयल, 1 चम्मच ऑयल पावांगे ताकि जड़ा ना बस नीचे ना लगे बर्तन के नाल छिलका। थोड़ा जहा पा के और आलू के असी सामने कट्टे सन और इस सब थोड़ा जहा हिला देवांगे ताकि अच्छा जहा नमक मिर्च का जड़ा ना विच मिक्स हो जाए। और उस बाद बिल्कुल असी यदि हल्की अग कर यार नहीं, अच्छा ठीक है, कट्टिया होया, मैं समझी शायद कट्टन तो रह गया वे, कट्टिया होया। चलो जी ठीक है, अग बिल्कुल हल्की सी कर देवांगे जी और उत्ते रख देवांगे ढक्कन। काम काज करके असी बैठ गए हाँ, खासा काम किया, मेहनत तलब काम सी और साढ़े वास्ते तो खैर ज़्यादा ही मेहनत तलब लग रहा सी मैनू, क्योंकि गोडी करना और करना मुश्किल काम है। तो इस तो ही जड़े किसान जड़े साडे तक खाना पहुँचाते हैं, जड़े ऐसे काम करते हैं, उन्होंने तदे कहते हैं कि उन्होंने इज्जत करो कि जड़े साडे वास्ते अनाज उगाते हैं, जो साडे वास्ते फल उगाते हैं, मेहनत करते हैं, साढ़े तक चीज़ां पहुँचदियां ने। बड़ा मेहनत तलब काम है, तो उन्होंने लोगों की जी ना कदर करनी चाहिए, उन्होंने लोगों को सलूट करना चाहिए वे, इन्नियां मेहनत करते हैं। फिर असी रंग बिरंगियां चीज़ां जड़ियां ना अंदर खाने। 2 गमले मैं ठीक किए, मट्टी फरोली की, तो मेरे जड़ा ना मैं क्या मैं बड़ी थक गई हूँ। बेशक आजकल मशीनरी आ गई है, मशीनरी का दौर है और बड़ी बड़ी मशीनां ने फसल को कट्टण वास्ते और मुख्तलिफ चीज़ां आ गई ने, लेकिन फिर भी मेहनत घट नहीं है इंसान की। तो चलो जी, असी हुण थोड़ा जिहा आ जाने नायाब जमाने की तरफ कि कॉमेंट के जवाब दे देने। असी काम काज तो असी कर लिया, तो असी आ जाने बाकी जिन्होंने के बेगम ने, सहूलत हुसैन, लैबा ने कहा भी मैं तो तुहाडे अपलोड का बड़ा ही इंतजार करती रहनी हाँ। वो कहती वैसे दिल दी डूंघियां गहराइयां ना तुहाडा इंतजार करती रहनी है। बहुत शुक्रिया लाइबा कि तुसीं मेरे अपलोड का इंतजार करते हो। तो ए लो जी तुहाडे वास्ते हार्ट। तो के बेगम ने कहा कि सिस्टर जो तुसीं कहते हो चाह का वड्डा सारा कप, वो मैनूं बड़ा चंगा लगदा वे, वड्डा सारा कप। तो के बेगम तुहाडे लई असीं फिर एक दफ़ा कहता कि वड्डा सारा कप, तो तुसीं आ जाओ साडे नाल किसे बैठ के। आ मैं तैनू चाह पिलावा, आ मैं तैनू चाह पिलावा, लाचियां वाली बदामां वाली, अपने हथां नाल आप पिलावा, आ मैं तैनू चाह पिलावा।
तो थोड़ा जिहा मैं काम जिहड़ा करनी है मिट्टी का या जो इस तरह करा ना थोड़ी एलर्जी हो जाती है। हुण मैं अंदर आई हाँ ना तो इत्थे गले में खुखरू 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 थोड़ी देर बाद हो रहा वे तो मैं फौरी तौर पर आके अपना इनहेलर कर लिया वे कि गल ਵੱਧ ना जाए किते बहरहाल एवे कि थोड़ा जिहा इस तरह मैनूं साह का मसला है ना किसी किसी चीज़ का मैनूं हो जाता वे तो अब यह जो मैं बार बार खुरू खुरू करांगी ऐ ना समझियो कि मैं स्टाइल मारनी पई हाँ वाकई हकीकत जड़ा वे ना यह मेरे अज मसला हो गया वे। तो चलो जी बहुत शुक्रिया जी सारिया दी मुहब्बतां दा। लैबा ने भी दिल भेजे, सोलत हुसैन ने गीता, तो शमा चौधरी ने किया कि ज़िंदगी के सारे मौसम में सबसे खूबसूरत मौसम जड़ा वे ना वो बचपन का मौसम होंदा है। बहुत अच्छा जुमला लिखा तुसी शमा कि जिंदगी जिन्ने भी तुहाडे मौसम आते हैं वो सब तो अच्छा मौसम बचपन का ही मौसम होंदा है। बचपन हर इंसान की जिंदगी च ना बड़ी अहमियत रखदा वे ना। उस दौर दी गल्लां जड़ियां तुसी भुलदे हो। तुसी देखो असी देखने जड़े बहुत सारे लोग अपनी याददाश्त जिन्हों की खत्म हो जाती है लेकिन उन्होंने बचपन के हफ्तियां जी चीज़ां ने ना वो दोहराते हैं वो उन्होंने याद होंगी है। और वैसे भी बचपन एक खूबसूरत एहसास का नाम है। बचपन ऐसा वे कि तुसी उहदे विच एक मिनट में पहुँच जाते हो और हसीन यादां दे नाल जुड़िया होंदा है। जदों तुहानूं कोई फिक्रां नहीं होंदियां, जदों तुहानूं कोई जिम्मेदारी नहीं होंदी, जदों तुहानूं कोई तुसी दूसरे नूं कह रहे होंदे हो कि रोटी दे देवो भुख लगी है, तुसी नहीं किसी को रोटी पका के देनी। तो जो कोई तुसी किसी को फरमाइश कर देंदे हो कि अब्बू जी को पेप्सी पिला दो तो या अब्बू जी फलानी शै लै दवो, उस वेले तुसी आप उस पोजीशन से नहीं होंदे हो, उस वेले अब्बू जी कर रहे होंदे ने। बाद फिर तुहानूं जिंदगी जिहड़ी ना बड़े सिखांदी है कि तुसी वो बचपन जिहड़ा सी ना वो बादशाही दा दौर सी। उस तो बाद ते निरे सियापे ने ते बचपन दी हसीन यादां ते हसीन कुट्टां इस्माइल बेग साहब के बकौल के साडे बचपन की तो याद ही बस कुट तो शुरू होंदी है ते कुट ते खत्म होंदी है। मेरे प्यार की उम्र हो इतनी सनम, तेरे नाम से शुरू तेरे नाम पे खत्म। ते इस्माइल बेग साहब की जिंदगी की कहानी कुट तो शुरू हुई बचपन ते कुट ते वो मुक्या वे ते वो बड़िया जबरदस्त अपनी यादां साडे नाल शेयर करदे ने। तो बहुत शुक्रिया जी शमा कि खूबसूरत मौसम सब तो प्यारा बचपन ही होंदा वे, उस तो प्यारा कोई मौसम नहीं होंदा। तो उस तो बाद जी असी आ जाने सोलत हुसैन ने भी हसते हुए मौजी भेजे ने ते कहते पे ने इस्माइल बेग साहब कहते हैं तुहाडे फ्रिज में तो काफ़ी बची हुई सब्जियां ने, इन्हां सारियां नूं अंडे विच मिक्स करो, थोड़ा जिहा नमक मिर्च धनिया मिक्स करो, मज़ेदार जिहा आमलेट बनाओ ते खाओ ते सानूं दुआवां दवो। नाल रंगीले दा गाना जिहड़ा वे ना वो गा दवो कि गा मेरे मन वा गाता जा रे ते वो सुना दिओ सानूं। तो बहुत शुक्रिया जी तुसी सानूं दस्सिया कि साडे फ्रिज विच इन्नियां सब्जियां पईयां ने, तो असीं चलो ट्राई करांगे। वैसे बची कुछ सब्जियां तो असीं जिहड़ा ना खांदे रहने इस तरह कढ़ के गर्म करके खा ले। जा रहे हो कमाश? अच्छा दरवाज़ा बंद कर जाना। तो असी की कहते ने वो बचिया कुचियाँ कढ़ के 9 लखा बना के कभी खा लेने कभी कुछ, लेकिन तुहाडा तरीका मैं जरूर आजमावांगी, किसी दिन ट्राई करांगे। मैं तो खुद बड़ी ऐसी चीज़ों की समझोगा कि मिक्स कर लो कर लो कुछ ना कुछ करते रहो। और अंडा तो वैसे भी साडा फेवरेट आइटम है आइटम सॉन्ग मंगर असी जरूर ट्राई करांगे। तो बहुत शुक्रिया तुसी सानू जिहड़ा ना इस चीज़ से रागिब किया, सानू एक रस्ता दिखाया कि भी इस तरह भी हो सकता वे कि तुसी खाने नूं इस तरह भी बना सकते हो। तो बहुत शुक्रिया जी तुहाडी मुहब्बतां दा। ते असी रंगीला ना नाराज हो जाए, बाकी तो खैर है। गा मेरे मनवा गाता जा रे, जाना है हमका दूर, ठुमक ठुमक राह चले रे बजरिया, अपनी नगरिया है दूर, जाना है हमका दूर। गा मेरे मनवा गाता जा रे, जाना है हमका दूर।
ਤੇ ਵਾਕਈ ਵੀ ਗਾ ਮੇਰੇ ਮਨਵਾ ਗਾਤਾ ਜਾ ਰਹੇ। ਉਹ ਬੈਠਾ ਹੁੰਦਾ ਵੇ ਉਸ ਜਿੱਥੋਂ ਤੱਕ ਮੇਰੇ ਹੱਥ 'ਤੇ ਕੰਮ ਕਰ ਰਹੇ ਨੇ, ਇੱਕ ਬੈਲ ਗਾੜੀ ਹੈ ਜਾਂ ਕੋਈ ਇਸ ਤਰ੍ਹਾਂ ਵੀ ਉਹਨੂੰ ਚਲਾ ਰਿਹਾ ਵੇ ਤੇ ਗਾਣਾ ਗਾ ਰਿਹਾ ਵੇ। ਤੇ ਇਹ ਗਾਣਾ ਬੜਾ ਮਸ਼ਹੂਰ ਹੋਇਆ ਸੀ, ਰੰਗੀਲ ਮਤਲਬ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ। ਔਰ ਫਿਲਮ ਦਾ ਨਾਂ ਮੈਨੂੰ ਯਾਦ ਨਹੀਂ, ਇਸਮਾइल बेग साहब अगर ਤੁਹਾਨੂੰ ਨਾਂ ਯਾਦ ਹੈ तो ਜ਼ਰੂਰ ਲਿਖਿਓ, ਲੇਕਿਨ ਗਾਣਾ ਵਾਕਈ ਬੜਾ ਮਸ਼ਹੂਰ ਹੋਇਆ ਸੀ, ਜਾना है हमको दूर। तो लो जी, ਤੁਹਾਡੀ ਫਰਮਾਇਸ਼ ਤੇ हमने टूटी फूटी ਜਿਹੜਾ ਨਾ ਸ਼ਾਇਰੀ ਨਹੀਂ, टूटी फूटी ਗੁਲੂਕਾਰੀ ਕਰ ਦਿੱਤੀ ਅਸੀਂ। ਤੇ ਬਾਕੀ ਜਿਹੜਾ ਨਾ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਨੇ ਸਾਡੇ ਘਰ ਵੀ ਸ਼ੋਰਬੇ ਵਾਲੇ ਸ਼ਲਜਮ ਨਹੀਂ ਬਣਦੇ, ਸੁੱਕੇ ਹੀ ਬਣਦੇ ਨੇ, ਤੇ ਜਿਹੜੇ ਤੁਸੀਂ ਬਣਾਉਂਦੇ ਹੋ ਇਸ ਤਰ੍ਹਾਂ ਦੇ ਬਣਦੇ ਨੇ। ਚਲੋ ਜੀ ਠੀਕ ਹੈ। ਤੇ ਉਹਨਾਂ ਕਿਹਾ ਅਗਰ ਖਾਲੀ ਬਣਾਉਣੇ ਹੋਣ ਤੇ ਇਹਨਾਂ ਵਿੱਚ ਚੀਨੀ ਜਾਂ ਗੁੜ ਵੀ ਪਾਇਆ ਜਾਂਦਾ ਕਿ ਕਦੀ ਕਦੀ ਗੋਂਗਲੂ ਕੋੜੇ ਵੀ ਨਿਕਲ ਆਉਂਦੇ ਸਨ ਇਸ ਲਈ। ਤੇ ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਸੀਂ ਵਜ਼ਾਹਤ ਕੀਤੀ। ਮੈਂ ਸ਼ਾਇਦ ਪੜ੍ਹਨ 'ਚ ਗਲਤੀ ਕਰ ਗਈ ਕਿਉਂਕਿ ਕੱਲ ਚਸ਼ਮਾ ਦੂਸਰਾ ਲਾਇਆ ਹੋਇਆ ਸੀ ਨਾ, ਤੇ ਮੈਨੂੰ ਇੰਨਾ ਪਤਾ ਨਹੀਂ ਚੱਲ ਰਿਹਾ ਸੀ। ਨਾਲੇ ਬਾਅਦ ਦਫਾ ਕਮੈਂਟ ਜਿਹੜੇ ਨੇ ਉੱਪਰ ਨੀਚੇ ਹੋ ਜਾਂਦੇ ਨੇ, ਸ਼ਾਇਦ ਮੈਂ ਕੋਈ ਗਲਤੀ ਕਰ ਗਈ। ਮੈਂ ਤੁਸੀਂ ਦੱਸਿਆ ਕਿ ਸਾਡੇ ਘਰ ਵੀ ਸਹੀ ਬਣਦੇ ਸਨ ਔਰ ਤੁਸੀਂ ਵਿੱਚ ਸ਼ਾਇਦ ਉਹ ਪਾਉਂਦੇ ਹੋ ਚੀਨੀ ਜਾਂ ਗੁੜ ਦਾ ਇਸਤੇਮਾਲ ਹੁੰਦਾ। ਬਿਲਕੁਲ ਠੀਕ ਆਖਿਆ ਕਿ ਜਦੋਂ ਕਦੀ ਕਦੀ ਗੋਂਗਲੂ ਜਿਹੜੇ ਨਾ ਕਸੈਲੇ ਨਿਕਲ ਆਉਂਦੇ ਨੇ तो ਉਹਦਾ ਤੋੜ ਫਰਾਈ ਕੱਢਦੇ ਸਨ ਕਿ ਥੋੜਾ ਜਿਹਾ ਗੁੜ ਪਾ ਦਿਓ ਜਾਂ ਚੀਨੀ ਪਾ ਦਿਓ। ਵੀ ਹੁਣ ਲੋਕ ਜ਼ਮਾਨੇ ਐਸੇ ਸਨ ਕਿ ਲੋਕ ਕਹਿੰਦੇ ਸਨ ਕਿ ਵੀ ਸ਼ਲਜਮ ਤੇ ਹੈ, ਉਹਦੀ ਅਫਾਦੀਅਤ ਤੇ ਹੈ ਨਾ, ਥੋੜਾ ਜਿਹਾ ਕਸੈਲਾ। ਔਰ ਕੁਝ ਲੋਕ ਇਸ ਤਰ੍ਹਾਂ ਕਰਦੇ ਸਨ ਕਿ ਵੀ ਉਹਨੂੰ ਜਦੋਂ ਗੋਂਗਲੂ ਨੂੰ ਕੱਟਦੇ ਸਨ ਨਾ, ਉਹ ਥੋੜਾ ਇੱਕ ਟੁਕੜਾ ਜ਼ਰਾ ਜਿਹਾ ਮੂੰਹ 'ਚ ਪਾ ਕੇ ਦੇਖ ਲਿਆ ਜਾਂਦਾ ਸੀ ਕਿ ਮਿੱਠਾ ਹੈ ਕਿ ਨਹੀਂ, ਤੇ ਉਹ ਜਿਹੜਾ ਕਸੈਲਾ ਹੁੰਦਾ ਸੀ ਉਹਨੂੰ ਉਸੇ ਵੇਲੇ ਕੱਢ ਦਿੱਤਾ ਜਾਂਦਾ ਸੀ। ਲੇਕਿਨ ਬਾਅਦ ਵਕਤ ਕਿਸਮ ਹੀ ਐਸੀ ਹੁੰਦੀ ਹੈ ਕਿ ਜ਼ਿਆਦਾ ਹੀ ਮਿਠਾਸ ਨਹੀਂ ਹੁੰਦੀ, ਫਿਰ ਲੋਕ ਚੀਨੀ ਸ਼ਾਮਿਲ ਕਰ ਲੈਂਦੇ ਨੇ। ਔਰ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਗੋਸ਼ਤ ਵਾਲੇ ਵਿੱਚ ਮੈਂ ਚੀਨੀ ਸ਼ਾਮਿਲ ਨਹੀਂ ਕਰਨੀ ਆ, ਲੇਕਿਨ ਸਾਦਾ ਮੈਂ ਪਕਾਵਾਂ ਭਾਵੇਂ ਗੋਂਗਲੂ ਜਿਹੜੇ ਨਾ ਮਿੱਠੇ ਹੀ ਹੋਣ ਨਾ, ਥੋੜੀ ਜਿਹੀ ਮੈਂ ਚੀਨੀ ਪਾਉਂਦੀ ਹਾਂ ਔਰ ਬਹੁਤਾ ਸਾਰਾ ਧਨੀਆ ਪਾਉਂਦੀ ਹਾਂ। ਕਿਸੇ ਮੈਂ ਸਾਦਾ ਬਣਾਵਾਂਗੀ ਨਾ ਤਾਂ ਫਿਰ ਮੈਂ ਉਹਦੇ ਵਿੱਚ ਮੈਂ ਵੀ ਇਸਤੇਮਾਲ ਕਰਨੀ ਆ ਚੀਨੀ ਦਾ। ਗੁੜ ਮੈਂ ਕਦੀ ਨਹੀਂ ਪਾਇਆ, ਲੇਕਿਨ ਚੀਨੀ ਵੈਸਾ ਪਾ ਕੇ, ਸਾਡੀ ਅੰਮੀ ਵੀ ਪਾਉਂਦੇ ਹੁੰਦੇ ਸਨ। ਤੇ ਇਸ ਤਰ੍ਹਾਂ ਫਿਰ ਤੁਹਾਨੂੰ ਅੰਮੀ ਨੇ ਕਹਿਣਾ ਥੋੜੀ ਜਿਹੀ ਚੀਨੀ ਪਾ ਦਿਓ। ਅਸੀਂ ਬੜੇ ਹੈਰਾਨ ਹੁੰਦੇ ਹੁੰਦੇ ਸਾਂ ਉਸ ਚੀਜ਼ ਤੇ। तो ਉਹਦੇ ਸਾਦੇ ਗੋਂਗਲੂਆਂ 'ਚ ਅਸੀਂ ਜਿਹੜਾ ਨਾ ਮੈਂ ਵੀ ਪਾਉਂਦੀ ਹੁੰਦੀ ਹਾਂ। ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਯਾਦ ਦਹਾਨੀ ਕਰਾਈ, ਇੰਨੀ ਅੱਛੀ ਯਾਦ ਜਿਹੜੀ ਮੈਂ ਭੁੱਲੀ ਬੈਠੀ ਹੋਈ ਸਾਂ ਕਿ ਤੁਸੀਂ ਸਾਡੇ ਜਿਹੜਾ ਨਾ ਯਾਦ ਦਹਾਨੀ ਕਰਾ ਦਿੱਤੀ। ਇਸੀ ਤੋਂ ਮੈਂ ਕਹਿੰਦੀ ਹਾਂ ਕਿ ਤੁਸੀਂ ਕੋਈ ਕਮੈਂਟ ਜ਼ਰੂਰ ਕਰਿਆ ਕਰੋ ਕਿ ਫਿਰ ਸਾਡੀ ਜਿਹੜਾ ਨਾ ਇਸ ਤਰ੍ਹਾਂ ਗੱਲਬਾਤ ਕਰਨ ਦਾ ਸਾਨੂੰ ਮੌਕਾ ਮਿਲਦਾ ਵੇ। ਤੇ ਬਾਕੀ ਕੀ ਕਹਿੰਦੇ ਨੇ, ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ। ਤੇ ਅਸੀਂ ਕੀ ਕਹਿੰਦੇ ਨੇ ਹੁਣ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ ਕਿ ਉਹ ਕੰਮ ਥੋੜਾ ਮੇਰਾ ਹਲੇ ਵੀ ਬਾਕੀ है। तो खासी असी गार्डनिंग आजकल कर रहे हैं हम लोग, हमारा दिल जो है ना गार्डन गार्डन हो रहा है और साथ में हम गार्डनिंग भी कर रहे हैं। ये बड़ा अच्छा लगता है जो दिन चंगा जिहा निकलिया होवे। और तुसी की कहते कल इंशाल्लाह मैं जड़ा ना जी पद्धरी की है ना, उत्थे मैं आलू बीजने ने, असी आलू बीज देवांगे ताकि जब तक सोहणियां ने आना वे, छुट्टियां आ रहे ने सोहणे, तो वह फिर जब तक उन्होंने महीना रहेंगे तो फिर वो आलू शायद छोटे छोटे भी निकल आए तो कोई गल नहीं। बच्चों के नाल एक असी एक करना होंगे, टाइम गुजारना होंगे, बच्चों को खुश करना होंगे। इस तरफ मैं बीज देवांगी कल इंशाल्लाह। मेरा इरादा वे कि मैं कल आलू की फसल हम बीज देंगे तो वो फिर काश्तकारी असी उहदी करनी है, तो नाल असी फुल भी बीजांगे। तो हुण गर्मियां ने तो हुण यही साडे रहने ने शुगल मेले, तो असी इस तरह ही करना वे। तो बाकी तुसी काश्तकारी के हवाले दे नाल ਤੁਸੀਂ ਕੀ ਕਹਿੰਦੇ ਨੇ ਜ਼ਰੂਰ ਮੈਨੂੰ ਦੱਸਿਓ ਕਿ ਤੁਸੀਂ ਕਦੀ ਜਿਵੇਂ ਉਜ਼ਮਾ ਨੇ ਉਸ ਦਿਨ ਕਿਹਾ ਕਿ ਵੀ ਮੈਂ ਤਾਂ ਅੱਜ ਕੱਲ੍ਹ ਘਰ 'ਚ ਪੁਦੀਨਾ ਸ਼ਦੀਨਾ ਲਾ ਰਹੀ ਹਾਂ, ਮੇਰੇ 'ਚ ਬਾਗਬਾਨੀ ਦੇ ਪੂਰੇ ਜਿਹੜਾ ਨਾ ਅੰਗੜਾਈ ਲੈ ਰਿਹਾ ਇੱਕ ਮਾਲੀ ਜਿਹੜਾ ਵੇ, ਇੱਕ ਕਿਸਾਨ ਜਿਹੜਾ ਵੇ ਉਜ਼ਮਾ ਦੇ ਅੰਦਰੋਂ ਨਮੂਦਾਰ ਹੋ ਗਿਆ ਜੀ। ਤੇ ਤੁਸੀਂ ਦੱਸਿਓ ਕਿ ਤੁਹਾਡੇ ਅੰਦਰੋਂ ਕਦੀ ਕੋਈ ਮਾਲੀ, ਕੋਈ ਬਾਗਬਾਨ, ਕੋਈ ਕਿਸਾਨ ਕੋਈ ਕਦੀ ਬਰਾਮਦ ਹੋਇਆ ਵੇ। ਤੁਸੀਂ ਕਦੀ ਕੋਈ ਗਮਲੇ 'ਚ, ਕਦੀ ਕਿਸੇ ਮਿੱਟੀ 'ਚ, ਕਿਸੇ ਜਗ੍ਹਾ ਸ਼ੌਕੀਆ ਜ਼ਰੂਰਤਨ ਕੋਈ ਚੀਜ਼ ਲਾਈਏ ਕਦੀ। ਅਗਰ ਤੁਸੀਂ ਕਦੀ ਕੋਈ ਬੀਜੀਏ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਫਿਰ ਸਾਨੂੰ ਇਸ ਤਰ੍ਹਾਂ ਗੱਲ ਕਰਨ ਦਾ ਮੌਕਾ ਮਿਲਦਾ ਵੇ। ਕੋਈ ਦਿਲਚਸਪ ਕਮੈਂਟ ਆਉਣਾ ਚਾਹੀਦਾ ਤੁਹਾਡੇ ਵੱਲੋਂ ਤਾਂ ਕਿ ਸਾਨੂੰ ਪਤਾ ਚੱਲੇ ਕਿ ਬਈ ਸਾਡੇ ਸਾਥੀ ਕੀ ਕੁਛ ਕਰਦੇ ਰਹੇ ਨੇ। ਬਹੁਤ ਸ਼ੁਕਰੀਆ ਜੀ ਤੁਹਾਡੀਆਂ ਇੱਕ ਦਫਾ ਫਿਰ ਤੁਹਾਡੀਆਂ ਸਾਰਿਆਂ ਦੀ ਮੁਹੱਬਤਾਂ ਦਾ ਕੀ ਕਹਿੰਦੇ ਨੇ ਕਿ ਤੁਸੀਂ ਆ ਜਾਂਦੇ ਹੋ, ਤੁਹਾਡਾ ਕੀਮਤੀ ਵਕਤ ਜਿਹੜਾ ਵੇ ਤੁਸੀਂ ਮੈਨੂੰ ਦਿੰਦੇ ਹੋ। ਕਿਉਂਕਿ ਵਕਤ ਜਿਹੜਾ ਵੇ ਇੰਨਾ ਕੀਮਤੀ ਹੈ ਕਿ ਅੱਜ ਕੇ 5 ਮਿੰਟ ਨਹੀਂ ਨੇ ਕਿਸੇ ਨੂੰ ਕਿਸੇ ਵਾਸਤੇ। ਤੇ ਇਸ ਤਰ੍ਹਾਂ ਤੁਸੀਂ ਮੈਨੂੰ 20-25 ਮਿੰਟ ਮੈਨੂੰ ਦੇ ਦਿੰਦੇ ਹੋ ਬਈ, ਮੈਂ ਤਾਂ ਧੰਨੇਵਾਦ ਕਵਾਂਗੀ ਤੁਹਾਨੂੰ ਵੀ, ਧੰਨੇਵਾਦ ਹੋ ਜਾਏ ਤੁਹਾਡਾ। ਉਹ ਕੀ ਕਹਿੰਦੇ ਨੇ ਕਿ ਤੁਸੀਂ ਜਿਹੜਾ ਨਾ
ਇੰਨਾ ਜ਼ਿਆਦਾ ਮੁਹੱਬਤ ਕਰਦੇ ਹੋ ਔਰ ਆਪਣੇ ਬਿਲਕੁਲ ਮੇਰੇ ਵਿਹੜੇ 'ਚ ਆ ਕੇ ਬੈਠਦੇ ਹੋ ਆਪਣਿਆਂ ਵਾਂਗਰ। ਜੇ ਆਪਣੇ ਅਸੀਂ ਬੈਠੇ ਹਾਂ ਗੱਪਸ਼ਪ ਕਰ ਰਹੇ ਹਾਂ, ਨਾਯਾਬ ਜ਼ਮਾਨੇ ਨੇ, ਇੱਕ ਦੂਸਰੇ ਦੀ ਗੱਲ ਕਹੀ ਜਾ ਰਹੀ ਹੈ, ਇੱਕ ਦੂਸਰੇ ਦੀ ਗੱਲ ਸੁਣੀ ਜਾ ਰਹੀ ਹੈ। ਬਸ ਕਮੀ ਹੈ ਇੱਕ ਹੁੱਕੇ ਦੇ ਕਸ਼ ਦੀ, ਗੁੜ 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 ਗੁੜ। ਉਹ ਜ਼ਮਾਨੇ ਅਸੀਂ ਸਿਰਫ ਹੁੱਕਾ ਲਾ ਲੈਂਦੇ ਸਨ ਲੋਕ, ਤੇ ਐਸਾ ਮਹਿਫਲ ਜੰਮ ਜਾਂਦੀ ਸੀ ਤੇ ਅਸੀਂ ਜਿਹੜਾ ਵੇ ਕੀ ਕਹਿੰਦੇ ਨੇ ਹੁੱਕੇ ਤੋਂ ਬਗੈਰ ਹੀ ਲਾ ਲੈਂਦੇ ਆ, अपनी महफिल सजा लेने। ये महफिल जो आज सजी है, इस महफिल में है कोई हमसा, हमसा हो तो सामने आए, हमसा हो तो सामने आए। ਤੇ ਲੋ ਬਈ ਹਮਸਾ ਹੋ ਤੋਂ ਸਾਹਮਣੇ ਆਏ। ਤੇ ਹੁਣ ਅਸੀਂ ਤੁਹਾਡੇ ਕਮੈਂਟ ਦਾ ਕਰਾਂਗੇ ਇੰਤਜ਼ਾਰ ਤੇ ਫਿਰ ਅਸੀਂ ਮਿਲਨੇ ਆ। ਬਾਹਰ ਮੌਸਮ ਬੜਾ ਅੱਛਾ ਹੋ ਰਿਹਾ ਵੇ। ਜਦੋਂ ਮੌਸਮ ਅੱਛਾ ਹੋਵੇ ਤੇ ਅੰਦਰ ਦੇ ਦਿਲ ਦਾ मेरे दिल के तार बजे बार बार, हुआ तुझसे प्यार आजा, रहूं बेकरार है इंतजार, गए नैनहार आजा आजा, मेरे दिल के तार बजे बार बार। तो मेरा दिल करता पिया कि ਇਹ ਜਿਹੜੀ ਚੇਅਰ ਪਈ ਹੈ ਨਾ ਪਿੱਛੇ, ਇਹ ਜਿਹੜੀ ਚੇਅਰ ਪਈ ਹੈ ਇੱਥੇ ਮੈਂ ਲੱਸੀ ਵੀ ਬਣਾ ਕੇ ਲੈ ਕੇ ਆਵਾਂ, ਸੋਹਣੀ ਜੀ ਪਕੌਲਾ ਲੱਸੀ, ਤੇ ਨਾਲੇ ਅਸੀਂ ਬਹਿ ਕੇ ਧੁੱਪ ਸੇਕੀਏ ਤੇ ਹਵਾ ਥੋੜ੍ਹੀ ਜਿਹੀ ਘੱਟ ਹੋਈਏ, ਕੁਛ ਘੱਟ ਹੋਈਏ, ਤੇ ਫਿਰ ਅਸੀਂ ਇੱਥੇ ਬੈਠ ਕੇ ਲੱਸੀ ਦੇ ਮਜ਼ੇ ਲਈਏ। ਲੇਕਿਨ ਪਤਾ ਨਹੀਂ ਮੈਂ ਕਰ ਸਕਾਂਗੀ ਕਿ ਨਹੀਂ ਹਲੇ, ਕਿਉਂਕਿ ਅੰਦਰ ਕੰਮ ਕਾਫੀ ਹੈ। ਕੁਛ ਜਿਹੜੀਆਂ ਖਵਾਹਿਸ਼ਾਂ ਇਸ ਤਰ੍ਹਾਂ ਹੀ ਰਹਿ ਜਾਂਦੀਆਂ ਨੇ, ਬੰਦਾ ਸੋਚਦਾ ਹੀ ਰਹਿ ਜਾਂਦਾ ਵੇ, ਉਹਦੀਆਂ ਖਵਾਹਿਸ਼ਾਂ ਪੂਰੀਆਂ ਨਹੀਂ ਹੁੰਦੀਆਂ। ਤੇ ਚਲੋ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ, ਇੱਕ ਨਵੀਂ याद दे जरा कमेंट करना भूलना नहीं। अल्लाह हाफिज, रब रखा। शाम के 5 बज चुके हैं और असी जा रहे हैं जी राफे हाउस। उसे खाने की दावत आई है सानू, ते असी उसे जाके देख रहे हैं भी अज साडे नसीब च अल्लाह पाक ने की लिखिया वे। गाड़ी च बैठ गए हैं और वैसे ठंडक के बाहर हवा वे, गाड़ी धुप च खड़ी सी ना, तो गाड़ी खासी निग्गी निग्गी हो रही है ना। चैरी ब्लॉसम इन्ना खूबसूरत पे लगता वे ना। राफे हाउस असी पहुँच चुके हैं तो कौरमे की खुशबू ने सानू अपनी तरफ खिंच लिया वे, तो असी कौरमे के करीब तरीन पहुँच गए हैं। बड़ी खुशबू आ रही है, पूरा किचन में ना कौरमे की खुशबू आ रही है। तो असी सारे मिल के हुण खाना खावांगे। कौरमे के नाल आंदे ने नान, तो नान और कौरमे का कॉम्बीनेशन जो जबरदस्त होंदा है। तो भी बकरे का गोश्त इत्थे बहुत अच्छा मिलता है और मैनू वैसे भी बकरे के गोश्त का ज़्यादा पसंद है बनिस्बत चिकन दे। बकरे के गोश्त का कौरमा या बकरे के गोश्त की बिरयानी या कोई भी आइटम जड़ा ना वो ज़्यादा अच्छा लगता वे। तो चलो जी इन्हूं ढक दिता वे। हुण असीं डोंगियां च पावांगे। गरमा गरम नान ने टेबल ते रखण लगे हाँ, ते असीं सारे मिल के